ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 23 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਨੇ। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਰੀਨਿਊ ਕਰਵਾਉਣ ਦੇ ਲਈ ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਇਨਕਮ 'ਚ ਚੇਂਜਸ ਹੋਈ ਆ, ਪਰਿਵਾਰ ਦੇ ਵਿੱਚ ਵਾਧਾ ਹੋਇਆ ਆ, ਮੂਵ ਹੋਏ ਹੋ, ਇਹ ਸਾਰੀਆਂ ਚੇਂਜਸ ਦੇ ਲਈ ਕਾਲ ਕਰੋ 408 272 2500। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੇ ਨਾਲ ਜੇ ਤੁਸੀਂ ਲਾਈਫ ਇੰਸ਼ੋਰੈਂਸ ਵੀ ਕਰਵਾਉਣਾ ਚਾਹੁੰਦੇ ਹੋ 4082722500 ਤੇ ਸੰਪਰਕ ਕਰੋ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਜੇ ਹਮਾਸ ਵਾਲੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਬੰਦੀ ਬਣਾਇਆ ਆ, ਕਿਡਨੈਪ ਕੀਤਾ, ਉਹਨਾਂ ਨੂੰ ਛੱਡ ਦਿੰਦੇ ਆ ਤਾਂ ਸੀਜ਼ ਫਾਇਰ ਦੇ ਉੱਤੇ ਗੱਲ ਹੋ ਸਕਦੀ ਹੈਗੀ ਆ। ਅੱਜ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਹਮਾਸ ਨੇ 2 ਹੋਰ ਹੋਸਟੇਜ ਨੂੰ ਛੱਡਿਆ ਹੈਗਾ। ਗਾਜ਼ਾ ਦੇ ਹੈਲਥ ਮਿਨਿਸਟਰੀ ਨੇ ਕਿਹਾ ਵੀ ਹੁਣ ਤੱਕ 5000 ਤੋਂ ਵੱਧ ਲੋਕ ਪਾਲਸਤੀਨੀਅਨ ਵਾਲਾ ਜੋ ਗਾਜ਼ਾ ਵਾਲਾ ਏਰੀਆ ਆ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਪਾਲਸਤੀਨੀਅਨ ਮਿਲੀਟੈਂਟ ਆਰਗੇਨਾਈਜੇਸ਼ਨ ਨੇ ਅਨਾਉਂਸ ਕੀਤਾ ਆ ਵੀ ਨੂਰਿਟ ਕੂਪਰ ਤੇ ਜੋਬੇਡ ਲਿਫਸ਼ਿਟਸ, ਇਹ 2 ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੇ ਵੀ ਕਨਫਰਮ ਕੀਤਾ ਇਹ 2 ਜਾਣਿਆਂ ਨੂੰ ਛੱਡਿਆ ਹੈਗਾ ਤੇ ਦੋਨੋਂ ਹੀ ਅਮਰੀਕਨ ਇਸ ਟਾਈਮ ਹੈਗੇ ਆ। ਜਦੋਂ ਤੋਂ ਹੀ ਹਮਾਸ ਨੇ ਆਪਣਾ ਜਿਹੜਾ ਆ ਅਸੌਲਟ ਲਾਂਚ ਕੀਤਾ ਸੀ ਇਜ਼ਰਾਈਲ ਦੇ ਵਿੱਚ, 1400 ਲੋਕਾਂ ਦੀ ਮੌਤ ਹੋਈ ਇਜ਼ਰਾਈਲ ਦੇ ਵਿੱਚ ਤੇ 200 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ। 5000 ਤੋਂ ਵੱਧ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ। 15000 ਤੋਂ ਵੱਧ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਚਾਈਨਾ ਨੂੰ ਪਹੁੰਚੇ ਹੋਏ ਆ। ਪਹਿਲੋਂ ਆਪਣੀ ਇਸ ਫੇਰੀ ਦੇ ਵਿੱਚ ਉਹ ਇਜ਼ਰਾਈਲ ਦੇ ਵਿੱਚ ਇੱਕ ਦਿਨ ਰੁਕ ਕੇ ਗਏ ਸੀਗੇ, ਜਿੱਥੇ ਇਜ਼ਰਾਈਲ ਦੇ ਲਈ ਉਹਨਾਂ ਨੇ ਪੂਰੀ ਸਪੋਰਟ ਦਾ ਵਚਨਬੱਧਤਾ ਜਿਹੜੀ ਉਹ ਦਿਖਾਈ ਆ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਚਾਈਨਾ ਵਿੱਚ ਪਹੁੰਚ ਕੇ ਉਹਨਾਂ ਨੇ ਕਿਹਾ ਵੀ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਉਹ ਆਲਵੇਜ਼ ਉਹਨਾਂ ਦਾ ਜਿਹੜਾ ਸੂਬਾ ਆ ਕੈਲੀਫੋਰਨੀਆ ਆ ਉਹ ਪਾਰਟਨਰ ਬਣਿਆ ਰਹੂਗਾ। ਹਫ਼ਤੇ ਦਾ ਇਹਨਾਂ ਦਾ ਟ੍ਰਿਪ ਆ ਚਾਈਨਾ ਦੇ ਵਿੱਚ, ਜਿੱਥੇ ਇਹ ਹਾਂਗਕਾਂਗ ਤੇ ਹੋਰ ਥਾਵਾਂ ਦੇ ਵਿੱਚ ਵੀ ਜਾਣਗੇ। ਡੈਮੋਕ੍ਰੇਟ ਪਾਰਟੀ ਦੇ ਗਵਰਨਰ ਨਿਊਸਮ ਦੀ ਵਿਜ਼ਿਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ US ਤੇ ਚਾਈਨਾ ਦੇ ਰਿਲੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਡਿਟੀਰੀਓਰੇਸ਼ਨ ਕਹਿ ਸਕਦੇ ਹਾਂ ਵੀ ਖਰਾਬੀ ਵਧੀ ਆ, ਚਾਹੇ ਉਹ ਟ੍ਰੇਡ ਦੇ ਡਿਸਪਿਊਟ ਹੋਣ ਤੇ ਚਾਹੇ US ਦੀ ਸਪੋਰਟ ਹੋਵੇ, ਜਿਹੜਾ ਸੈਲਫ ਗਵਰਨਿੰਗ ਤਾਈਵਾਨ, ਹਿਊਮਨ ਰਾਈਟ ਕੰਸਰਨਸ ਤੇ ਹੋਰ ਕਈ ਜਿਹੜੇ ਇਸ਼ੂਜ਼ ਨੂੰ ਲੈ ਕੇ ਆਪਣਾ ਜਿਹੜਾ ਐਜ਼ ਏ ਰੋਲ ਗਲੋਬਲ ਲੀਡਰ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲੱਗ ਰਿਹਾ ਆ ਵੀ ਗਵਰਨਰ ਨਿਊਸਮ ਨੇ ਇਹ ਦੌਰਾ ਜਿਹੜਾ ਉਹ ਕੀਤਾ ਹੈ। ਇਹ ਕਲਾਈਮੇਟ ਥੀਮ ਡਿਸਕਸ਼ਨ ਜਿਹੜੀ ਉਹ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਿੱਚ ਗਵਰਨਰ ਨਿਊਸਮ ਨੇ ਸ਼ੁਰੂ ਜਿਹੜੀ ਉਹ ਕੀਤੀ ਆ ਤੇ ਉਹਨਾਂ ਨੇ ਜਿਹੜੇ ਆਡੀਅੰਸ ਵਿੱਚ ਆਏ ਲੋਕ ਸੀ ਉਹਨਾਂ ਨੂੰ ਕਿਹਾ ਵੀ ਉਹ ਕੈਲੀਫੋਰਨੀਆ ਦੇ ਉੱਤੇ ਰਿਲਾਈ ਕਰ ਸਕਦੇ ਆ ਜਦੋਂ ਕਲਾਈਮੇਟ ਚੇਂਜ ਦੇ ਨਾਲ ਲੜਨ ਦੀ ਗੱਲ ਆਉਂਦੀ ਆ। ਜੀ ਬਿਲਕੁਲ। 8 ਦੇ ਕਰੀਬ ਜਿਹੜੇ ਬੱਚੇ ਆ ਉਹ ਅਰਕਨਸਾਸ ਦੇ ਵਿੱਚ ਅਬੈਂਡਨ ਕੀਤੇ ਹੋਏ ਸੀ, ਉਹਨਾਂ ਨੂੰ ਅਬਡਕਟ ਕੀਤਾ ਗਿਆ ਤੇ ਹੁਣ ਇਹ ਪਤਾ ਚੱਲਿਆ ਆ ਵੀ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਰੈਸਕਿਊ ਕਰ ਲਿਆ ਗਿਆ ਹੈਗਾ। ਐਂਡਰਸਨ ਪੁਲਿਸ ਡਿਪਾਰਟਮੈਂਟ ਦੀ ਮੀਡੀਆ ਰਿਲੀਜ਼, ਜੇ ਐਂਡਰਸਨ ਸੈਨ ਫਰਾਂਸਿਸਕੋ ਤੋਂ ਅੱਗੇ ਜਾ ਕੇ ਹੈਗਾ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਕੰਸਰਨ ਸਿਟੀਜ਼ਨ ਨੇ ਦੇਖਿਆ ਵੀ 6 ਬੱਚੇ ਇੱਕ ਲੇਡੀ ਦੇ ਨਾਲ
ਜਿਹੜੇ ਆ ਬੜੇ ਬਿਜ਼ਾਰ ਬਿਹੇਵੀਅਰ ਦੇ ਵਿੱਚ ਉੱਥੇ ਘੁੰਮ ਰਹੇ ਆ, ਤੇ ਸਿਟੀਜ਼ਨ ਨੇ ਪੁਲਿਸ ਨੂੰ ਕੰਟੈਕਟ ਕੀਤਾ ਤੇ ਲੇਡੀ ਦੇ ਨਾਲ ਵੀ ਗੱਲਬਾਤ ਕੀਤੀ। ਉਹ ਤੋਂ ਬਾਅਦ ਜਦੋਂ ਪੁਲਿਸ ਉੱਥੇ ਆਈ ਤੇ ਉਹਨੇ ਦੇਖਿਆ ਵੀ ਇੱਕ ਡੌਜ ਦਾ ਪਿਕਅਪ ਸੀ ਜਿਹਦਾ ਅਰਕਨਸਾ ਦਾ ਟੈਗ ਲੱਗਿਆ ਹੋਇਆ ਸੀ, ਉਹਦੇ ਵਿੱਚ 6 ਬੱਚੇ ਜਿਹੜੇ ਉਸਨੇ ਬਿਠਾਲੇ ਹੋਏ ਸੀ, ਤੇ ਉਸ ਜਿਹੜਾ ਪਿਕਅਪ ਆ ਉਹਦੀ ਜਿਹੜੀ ਕੰਡੀਸ਼ਨ ਆ ਬਹੁਤ ਹੀ ਗੰਦੀ ਸੀ। ਸੋ ਜਿੱਦਾਂ ਬੈਠਣ ਵਾਲੀ ਨਹੀਂ ਸੀਗੀ। ਆਫੀਸਰਸ ਨੇ 36 ਸਾਲਾਂ ਦੀ ਟ੍ਰਿਸਟਾ ਫੁਲਰਟਨ ਇੱਕ ਬੀਬੀ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ। ਜਿਹੜੇ ਬੱਚੇ ਆ ਉਹ ਚਾਈਲਡ ਕੇਅਰ ਜਿਹੜੇ ਕਸਟਡੀ ਆ ਉਹਦੇ ਕੋਲ ਭੇਜ ਦਿੱਤੇ ਗਏ ਆ। ਬਾਅਦ ਦੇ ਵਿੱਚ ਕਹਿੰਦੇ ਉਹਨਾਂ ਨੂੰ ਜੋ ਗਾਰਡੀਅਨ ਪੇਰੈਂਟਸ ਸੀਗੇ ਉਹਨਾਂ ਦੇ ਅਰਕਨਸਾ ਦੇ ਵਿੱਚ, ਉਹਨਾਂ ਦੇ ਨਾਲ ਮਿਲਾ ਦਿੱਤਾ ਗਿਆ। ਜੀ, ਅਗਲੀ ਗੱਲ ਕਰਦੇ ਜਾਈਏ, ਸਾਬਕਾ MLB ਦਾ ਪਲੇਅਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ 2021 ਦੇ ਇੱਕ ਸ਼ੂਟਿੰਗ ਦੇ ਮਾਮਲੇ ਵਿੱਚ। ਇਹ ਸ਼ੂਟਿੰਗ ਕਹਿੰਦੇ ਡੈਡਲੀ ਸਾਬਤ ਹੋਈ ਸੀ ਟਾਹੋ ਦੇ ਇਲਾਕੇ ਦੇ ਵਿੱਚ, ਇਸ ਕਰਕੇ ਉੱਥੇ ਬੜਾ ਜਿਹੜਾ ਕਹਿ ਲਓ ਵੀ ਹਾਹਾਕਾਰ ਮਚੀ ਸੀਗੀ। ਸਾਬਕਾ MLB ਦਾ ਜਿਹੜਾ ਪਲੇਅਰ ਆ ਇਹ ਨਾਰਥ ਲੇਕ ਟਾਹੋ ਦੇ ਘਰ ਦੇ ਵਿੱਚ ਹੋਈ ਜਿਹੜੀ ਸ਼ੂਟਿੰਗ ਸੀ ਉਸ ਵਿੱਚ ਆ। ਕਹਿੰਦੇ ਵੀ ਇਹ ਸ਼ੂਟਿੰਗ ਵਿੱਚ ਉਸੇ ਦਾ ਹੀ ਫਾਦਰ ਇਨ ਲਾ ਉਸ ਦੀ ਮੌਤ ਹੋਈ ਸੀ ਤੇ ਮਦਰ ਇਨ ਲਾ ਉਹ ਸੀਰੀਅਸਲੀ ਇੰਜਰਡ ਹੋ ਗਏ ਸੀਗੇ। ਸਸਪੈਕਟ ਡੈਨ ਸੈਰਾਫੀਨੀ 49 ਸਾਲਾਂ ਦੇ ਤੇ ਸਮੰਥਾ ਸਕਾਟ 33 ਸਾਲ ਨਵਾਡਾ ਦੀਆਂ ਵੱਖ-ਵੱਖ ਲੋਕੇਸ਼ਨਸ ਤੋਂ ਇਹਨਾਂ ਨੂੰ ਬੀਤੇ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ। ਪਲੇਸਰ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਕਿਹਾ ਵੀ ਸੈਰਾਫੀਨੀ ਤੇ ਸਕਾਟ ਉਹ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਕਲੋਜ਼ ਸੀਗੇ ਵਿਕਟਮ ਦੇ, ਜਿਹੜਾ ਕਿ 5 ਜੂਨ 2021 ਨੂੰ ਹੋਮਵੁੱਡ ਨੇਬਰਹੁੱਡ ਜਿਹੜੀ ਨਾਰਦਰਨ ਕੈਲੀਫੋਰਨੀਆ 'ਚ ਵਾਪਰੀ ਆ ਉੱਥੇ। ਰੋਬਰਟ ਗੈਰੀ ਸਫੋਰ 70 ਸਾਲਾਂ ਦਾ ਇੱਕ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋਈ ਸੀ, ਜਦਕਿ ਉਸ ਦੀ ਜਿਹੜੀ ਵਾਈਫ ਆ ਵੈਂਡੀ ਵੁੱਡ ਸੌਫਰ 68 ਸਾਲਾਂ ਦੀ, ਉਸ ਨੂੰ 2 ਵਾਰੀ ਗੋਲੀ ਲੱਗੀ ਸੀ ਤੇ ਉਸ ਤੋਂ ਬਾਅਦ ਜ਼ੇਰੇ ਇਲਾਜ ਹੋਈ ਤੇ ਬਾਅਦ 'ਚ ਰਿਕਵਰ ਕਰ ਗਈ ਸੀ, ਪਰ ਸਾਲ ਬਾਅਦ ਫਿਰ ਜਿਹੜੀ ਉਸ ਦੀ ਮੌਤ ਹੋ ਗਈ ਸੀ। ਸਰਫਾਨੀ ਕਹਿੰਦੇ ਆ ਵੀ ਇਹ ਵਿਕਟਮਸ ਦਾ ਸਨ ਇਨ ਲਾ ਸੀਗਾ। ਪਲੇਸਰ ਕਾਉਂਟੀ ਸ਼ੈਰਿਫ ਨੇ ਜਿਹੜਾ ਉਹ ਦੱਸਿਆ ਆ ਤੇ MLB ਮੇਜਰ ਲੀਗ ਬੇਸਬਾਲ ਦਾ ਜਿਹੜਾ ਉਹ ਪਿਚਰ ਰਿਹਾ ਆ। ਇਹ ਸਿਆਰਾ ਹਾਈ ਸਕੂਲ ਸੈਨ ਮਟੇਓ ਦੇ ਵਿੱਚੋਂ ਇਸ ਨੇ ਅਟੈਂਡ ਕੀਤਾ ਸੀਗਾ ਤੇ ਫਿਰ ਮਿਨੀਸੋਟਾ ਟਵਿਨਸ ਦੇ ਲਈ 1992 ਵਿੱਚ ਖੇਡਿਆ, ਜਿਹੜੇ 1996 ਦੇ ਵਿੱਚ ਮੇਜਰ 'ਚ ਖੇਡ ਕੇ ਆਏ ਆ। ਇਸ ਤੋਂ ਇਲਾਵਾ ਸ਼ਿਕਾਗੋ ਕਬਸ, ਸੈਨ ਡਿਏਗੋ ਪੈਡਰੇਜ਼, ਪਿਟਸਬਰਗ ਪਾਇਰੇਟਸ, ਸਿਨਸਿਨਾਟੀ ਰੈਡਸ ਤੇ ਕੋਲੋਰਾਡੋ ਰੌਕੀਜ਼ ਦੇ ਲਈ ਵੀ ਇਹਨੇ ਆਪਣੇ ਬੇਸਬਾਲ ਕਰੀਅਰ ਦੇ ਵਿੱਚ ਖੇਡਿਆ ਸੀ। ਇਸ ਤੋਂ ਪਹਿਲਾਂ ਇਹਦਾ ਜਿਹੜਾ ਜੀਵਨ ਆ ਜਾਂ ਖੇਡ ਦਾ ਕਾਲ ਵੀ ਵਿਵਾਦਿਤ ਰਿਹਾ ਆ। 2007 ਸੀਜ਼ਨ ਦੇ ਵਿੱਚ ਇਸ ਨੂੰ 50 ਗੇਮਾਂ ਦੀ ਸਸਪੈਂਸ਼ਨ ਲਾਈ ਗਈ ਸੀ ਜਦ ਇਸ ਨੇ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਦੇ ਲਈ ਪੋਜ਼ਿਟਿਵ ਪਾਇਆ ਗਿਆ ਸੀ। ਅਗਲੀ ਖਬਰ ਵੱਲ ਚੱਲੀਏ। ਰੋਮਨ ਕੈਥੋਲਿਕ ਡਾਇਓਸੀਜ਼ ਨੇ ਇਹ ਅਨਾਉਂਸ ਕੀਤਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਐਜ਼ ਏ ਝੂਠੇ ਪ੍ਰੀਸਟ ਬਣ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਆ ਤੇ ਲੋਕਾਂ ਤੋਂ ਪੈਸੇ ਲੁੱਟ ਰਹੇ ਆ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਾਲਰ ਇਹ ਇਕੱਠੇ ਕਰ ਰਹੇ ਹੈਗੇ ਆ। ਰੋਮਨ ਕੈਥੋਲਿਕ ਡਾਇਓਸੀਜ਼ ਕੈਲੀਫੋਰਨੀਆ ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਕਹਿੰਦੇ ਵੋਲਵਸ ਇਨ ਪ੍ਰੀਸਟਲੀ ਕਲੋਥ, ਕਹਿੰਦੇ ਵੀ ਲੂੰਬੜ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਕੱਪੜੇ ਜਿਹੜੇ ਆ ਉਹ ਪਾਦਰੀਆਂ ਵਾਲੇ ਪਾਏ ਹੋਏ ਹੈਗੇ ਆ। ਮੋਸਟਲੀ ਇਹ ਸਪੈਨਿਸ਼ ਸਪੀਕਿੰਗ ਹੈਗੇ ਆ ਤੇ ਸਪੈਨਿਸ਼ ਮੂਲ ਦੇ ਜੋ ਲੋਕ ਆ ਉਹਨਾਂ ਨੂੰ ਹੀ ਇਹ ਲੁੱਟ ਰਹੇ ਹੈਗੇ ਆ। ਸੈਲੀਬ੍ਰੇਸ਼ਨ ਆਫ ਬੈਪਟਿਜ਼ਮ ਦੇ ਲਈ, ਕਨਫਰਮੇਸ਼ਨ, ਫਸਟ ਕਮਿਊਨੀਅਨ ਤੇ ਹਾਊਸ ਬਲੈਸਿੰਗ ਦੇ ਲਈ। ਹੁਣ ਜਿੱਦਾਂ ਆਪਣੇ ਵੀ ਕਈ ਵਾਰ ਹੁੰਦਾ ਆ ਵੀ ਘਰ ਦੇ ਵਿੱਚ ਕਰਨਾ ਪ੍ਰੋਗਰਾਮ, ਤੇ ਇਹ ਜਿਹੜੇ ਆ ਝੂਠੇ ਕਹਿੰਦੇ ਪ੍ਰੀਸਟ ਹੈਗੇ ਆ ਲੋਕਾਂ ਨੂੰ ਲੁੱਟ ਰਹੇ ਹੈਗੇ। ਐਰਨ ਹੇਟ ਜੋ ਡਾਇਓਸੀਜ਼ ਦੇ ਸਪੋਕਸ ਪਰਸਨ ਆ, ਕਹਿੰਦੇ ਵੀ ਉਹ ਇਹ ਸਾਰੇ ਗਰੀਬ ਲੋਕਾਂ ਨੂੰ ਹਜ਼ਾਰਾਂ ਡਾਲਰਾਂ ਦੇ ਵਿੱਚ ਪੈਸੇ ਚਾਰਜ ਕਰ ਰਹੇ ਹੈਗੇ ਆ ਤੇ ਆਲਰੇਡੀ ਇਹ ਕਹਿੰਦੇ ਵੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸਿਟੀ ਆਫ ਮੋਡੈਸਟੋ ਦੇ ਵਿੱਚ ਘੱਟੋ ਘੱਟ 6 ਦੇ ਕਰੀਬ ਕਾਲਸ ਆਈਆਂ ਜਿਹੜੇ ਲੋਕਾਂ ਨੂੰ ਇਹਨਾਂ ਜਿਹੜੇ ਫੇਕ ਪ੍ਰੀਸਟ ਹੈਗੇ ਉਹਨਾਂ ਨੇ ਲੁੱਟਿਆ ਹੈਗਾ। ਜੀ ਦੇਖੋ, ਕੋਈ ਚੀਜ਼ ਨਹੀਂ ਜਿਹੜੀ ਛੱਡੀ ਜੀ ਸਕੈਮਰਸ ਨੇ, ਚਾਹੇ ਉਹ ਰੱਬ ਦਾ ਨਾਂ ਆ ਤੇ ਚਾਹੇ ਕੁਛ ਹੋਰ। ਸੈਂਟਾ ਐਨਾ ਦੇ ਵਿੱਚ ਬੌਂਬ ਸਕੁਆਡ ਨੂੰ ਬੁਲਾਉਣਾ ਪੈ ਗਿਆ ਜਦ ਉੱਥੇ ਇਲੀਗਲ ਫਾਇਰਵਰਕਸ ਆਤਿਸ਼ਬਾਜ਼ੀ ਜਿਹੜੀ ਗੈਰ ਕਾਨੂੰਨੀ ਆ ਉਹ ਵੀਕਐਂਡ ਦੇ ਉੱਤੇ ਹੋਈ ਸੀ। ਕਹਿੰਦੇ ਵੀ ਇਹ ਆਤਿਸ਼ਬਾਜ਼ੀ ਧਮਾਕੇ ਜਿਹੜੇ ਇੰਨੇ ਜ਼ੋਰਦਾਰ ਸੀਗੇ, ਕਈ ਗੱਡੀਆਂ ਦੇ ਜਿਹੜੇ ਸ਼ੀਸ਼ੇ ਆ ਉਹ ਵੀ ਸ਼ੈਟਰ ਕਰ ਗਏ, ਟੁੱਟ ਗਏ। ਤਕਰੀਬਨ ਰਾਤ 10:30 ਵਜੇ ਸ਼ਨੀਚਰਵਾਰ ਨੂੰ ਸੈਂਟਾ ਐਨਾ ਦੀ ਪੁਲਿਸ ਨੂੰ ਸੈਂਟਰਲ ਐਵੀਨਿਊ ਦੇ 400 ਬਲਾਕ ਦੇ ਵਿੱਚ ਰਿਸਪੌਂਡ ਉਹਨਾਂ ਨੇ ਕੀਤਾ। ਸਿਟੀਜ਼ਨ ਐਪ ਦੇ ਵਿੱਚ ਉੱਥੇ ਇੱਕ ਵੀਡੀਓ ਜਿਹੜੀ ਆ ਉਹ
ਜਿਹੜੀ ਪਾਈ ਗਈ ਸੀ, ਜਿਸ ਦੇ ਵਿੱਚ ਫਾਇਰ ਵਰਕਸ ਜਿਹੜੇ ਪਟਾਕੇ ਆ ਉਹ ਵੱਜਦੇ ਨਜ਼ਰ ਆ ਰਹੇ ਸੀਗੇ। ਸੋ ਹਾਲ ਦੀ ਘੜੀ ਕੋਈ ਅਰੈਸਟ ਨਹੀਂ ਹੋਈ, ਤੇ ਸੁੱਖ ਦਾ ਸਾਹ ਇਹ ਰਿਹਾ ਵੀ ਕਿਸੇ ਨੂੰ ਇਸ ਦੇ ਕਰਕੇ ਇੰਜਰੀ ਨਹੀਂ ਹੋਈ ਹੈਗੀ। ਸੋ ਆਲਰੇਡੀ ਆਪਾਂ ਨੂੰ ਪਤਾ ਵੀ ਰਿਸੋਰਸਿਸ ਕਿੰਨੇ ਕੁ ਹੁੰਦੇ ਆ, ਤੇ ਇਦਾਂ ਦੇ ਗੈਰ ਕਾਨੂੰਨੀ ਪਟਾਕੇ ਜਿਹੜਾ ਚਲਾ ਕੇ ਤੇ ਫਿਰ ਮੁਸ਼ਕਲਾਂ ਜਿਹੜੀਆਂ ਉਹ ਆ ਜਾਂਦੀਆਂ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਤੋਂ ਕਾਫੀ ਗਿਣਤੀ ਦੇ ਵਿੱਚ ਲੋਕ ਧੜਾ-ਧੜ ਕੈਲੀਫੋਰਨੀਆ ਨੂੰ ਛੱਡ ਰਹੇ ਹੈਗੇ ਆ। ਹੁਣ ਇਹ ਪਤਾ ਚੱਲਿਆ ਵੀ ਕਈ ਐਕਟਰ ਵੀ ਜਿਹੜੇ ਆ ਉਹ ਇੱਦਾਂ ਸੋਚ ਰਹੇ ਆ। ਕ੍ਰਿਸ ਬਰਾਊਨ ਕਹਿੰਦੇ ਵੀ ਨੈਕਸਟ ਕੈਲੀਫੋਰਨੀਆ ਰੈਜ਼ੀਡੈਂਟ ਹੋਊਗਾ ਜਿਸ ਨੇ ਆਪਣਾ ਸਮਾਨ ਪੈਕ ਕਰ ਲਿਆ ਤੇ ਉਹ ਗੋਲਡਨ ਸਟੇਟ ਨੂੰ ਛੱਡ ਕੇ ਜਾ ਰਿਹਾ ਹੈ। ਲਾਸ ਐਂਜਲਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿੰਦਾ ਸੀ, ਪਰ ਕਹਿੰਦੇ ਭਈ ਮੇਰੇ ਨੇਬਰਹੁੱਡ ਦੇ ਵਿੱਚ ਬਹੁਤ ਸਾਰੀਆਂ ਉੱਚੀ ਆਵਾਜ਼ਾਂ, ਪਾਰਟੀਆਂ, ਸੋ ਉਹ ਕੰਪਲੇਨ ਕੀਤੀਆਂ ਪਰ ਕੁਛ ਨਹੀਂ ਬਣਿਆ। ਕਹਿੰਦੇ ਭਈ ਹੋਮਲੈਸਨੈਸ, ਹੋਰ ਬਹੁਤ ਸਾਰੇ ਜਿਹੜੇ ਇਸ਼ੂ ਹੈਗੇ ਆ ਉਹ ਉਹਨਾਂ ਕਰਕੇ ਕਹਿੰਦਾ ਮੇਰੇ ਲਈ ਇੱਥੇ ਰਹਿਣਾ ਆ ਔਖਾ ਹੋ ਗਿਆ ਹੈਗਾ। ਆਫ ਡਿਊਟੀ ਪਾਇਲਟ ਨੇ ਕਹਿੰਦੇ ਮਸਾਂ ਹੀ ਉਸ ਨੂੰ ਕਾਬੂ ਕੀਤਾ ਗਿਆ। ਸੈਨ ਫਰਾਂਸਿਸਕੋ ਨੂੰ ਆ ਰਹੀ ਸੀ ਇੱਕ ਫਲਾਈਟ, ਇਹ ਬੇ ਏਰੀਏ ਦਾ ਆਫ ਡਿਊਟੀ ਪਾਇਲਟ ਸੀਗਾ, ਜਿੱਥੇ ਉਹਨੇ ਕਾਕਪਿਟ 'ਚ ਵੜ ਕੇ ਜਿਹੜੇ ਇੰਜਨਸ ਆ ਉਹਨਾਂ ਨੂੰ ਸ਼ਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਿਹੜੇ ਇਸ ਟਾਈਮ ਇਸ ਕਥਿਤ ਦੋਸ਼ ਆ ਇਸ ਆਫ ਡਿਊਟੀ ਪਾਇਲਟ ਦੇ ਉੱਤੇ ਲੱਗ ਰਹੇ ਆ। ਕਹਿੰਦੇ ਵੀ ਇਹਨੂੰ ਰਿਸਟ੍ਰੇਨ ਕਰਨਾ ਪਿਆ, ਮਸਾਂ ਹੀ ਜਿਹੜਾ ਆ ਉਹ ਬੰਨਿਆ। ਜੋਸਫ ਡੇਵਿਡ ਐਮਰਸਨ 44 ਸਾਲਾਂ ਦਾ ਪਲੈਜ਼ਟ ਹਿੱਲ ਦਾ ਰਹਿਣ ਵਾਲਾ ਜਿਹੜਾ ਆ ਉਸ ਨੂੰ ਗ੍ਰਿਫਤਾਰ ਹੁਣ ਕਰ ਲਿਆ ਗਿਆ ਆ। ਕਹਿੰਦੇ ਵੀ ਉੱਦਾਂ ਤਾਂ ਇਹ ਬੜਾ ਨਾਈਸ ਗਾਇ ਲੱਗਦਾ, ਉਹਦਾ ਜਿਹੜਾ ਨੇਬਰ ਆ ਉਹ ਦੱਸ ਰਿਹਾ ਸੀ ਕੋਈ ਅਬਨੋਰਮਲ ਚੀਜ਼ ਨਹੀਂ ਆ। ਐਮਰਸਨ ਇਨਫੈਕਟ ਕਹਿੰਦੇ ਵੀ ਯੂਥ ਜਿਹੜੀ ਬੇਸਬਾਲ ਟੀਮ ਦਾ ਉਹਦਾ ਕੋਚ ਵੀ ਹੈਗਾ ਆ ਉਸ ਇਲਾਕੇ ਦੇ ਵਿੱਚ। ਹੁਣ ਇਸ ਦੇ ਉੱਤੇ 83 ਕਾਊਂਟ ਅਟੈਂਪਟਡ ਮਰਡਰ ਦੇ, ਰੈਕਲੈਸ ਐਂਡੇਂਜਰਮੈਂਟ ਤੇ 1 ਕਾਊਂਟ ਆਫ ਐਂਡੇਂਜਰਿੰਗ ਐਂਡ 에ਅਰਕ੍ਰਾਫਟ ਇਹ ਜਿਹੜੇ ਲਗਾਏ ਗਏ ਆ। ਮਲਟਾਨੋਮਾ ਕਾਊਂਟੀ ਸ਼ੈਰਿਫ ਨੇ ਇਸ ਬਾਰੇ ਜਿਹੜਾ ਦੱਸਿਆ ਸੀ। ਇਹਦਾ ਮਤਲਬ 83 ਲੋਕ ਸਵਾਰ ਸੀਗੇ ਇਸ ਤੋਂ ਇਲਾਵਾ ਉਸ ਜਹਾਜ਼ ਦੇ ਵਿੱਚ। ਕਹਿੰਦੇ ਵੀ ਸੈਨ ਫਰਾਂਸਿਸਕੋ ਨੂੰ ਆ ਰਹੀ ਸੀ ਐਤਵਾਰ ਨੂੰ ਫਲਾਈਟ, ਜਦ ਇਸ ਨੂੰ ਡਾਈਵਰਟ ਕਰਕੇ ਫਿਰ ਇਵੈਂਚੁਅਲੀ ਪੋਰਟਲੈਂਡ ਓਰੇਗਨ ਦੇ ਵਿੱਚ ਲਾਇਆ ਗਿਆ, ਉਤਾਰਿਆ ਗਿਆ, ਜਿੱਥੇ ਉਤਰਦਿਆਂ ਹੀ ਇਸ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਦੇ ਵਿੱਚ ਲੈ ਲਿਆ। ਸਿਆਟਲ ਬੇਸਡ ਅਲਾਸਕਾ 에ਅਰਲਾਈਨਸ ਜਿਹੜੇ ਕਿ ਹੋਰਾਈਜ਼ਨ 에ਅਰਲਾਈਨਸ ਨੂੰ ਹੁਣ ਓਨ ਕਰਦੇ ਆ, ਉਹਨਾਂ ਨੇ ਇਹਦਾ ਨਾਂ ਤਾਂ ਜਿਹੜਾ ਉਹ ਨਹੀਂ ਸੀ ਦੱਸਿਆ, ਪਰ ਕਹਿੰਦੇ ਵੀ ਜਿਹੜਾ ਕੈਪਟਨ ਤੇ ਕੋ ਪਾਇਲਟ ਆ ਉਹਨਾਂ ਨੇ ਕੁਇਕਲੀ ਰਿਐਕਟ ਕਰਦੇ ਹੋਏ ਇੰਜਨ ਪਾਵਰ ਇਸ ਤੋਂ ਪਹਿਲਾਂ ਆਪਣੀ ਪੂਰੀ ਪਾਵਰ ਲਾਸ ਕਰ ਜਾਂਦਾ, ਉਸ ਨੂੰ ਤੁਰੰਤ ਕਾਬੂ ਦੇ ਵਿੱਚ ਲੈ ਕੇ ਆਂਦਾ। ਐਵਰਟ ਵਾਸ਼ਿੰਗਟਨ ਤੋਂ ਇਹ ਜਹਾਜ਼ ਜਿਹੜਾ ਉਹ ਉੱਡਿਆ ਸੀਗਾ, ਪਰ ਆਉਣਾ ਇਹਨੇ ਐਸਐਫ ਸੀਗਾ, ਉਸ ਤੋਂ ਪਹਿਲਾਂ ਹੀ ਉਹਨੂੰ ਪੋਰਟਲੈਂਡ ਦੇ ਵਿੱਚ ਲਾਉਣਾ ਜਿਹੜਾ ਉਹ ਪੈ ਗਿਆ। ਸੋ ਇਹਨੇ ਕੋਈ ਹਰਜੋਤ ਸਿੰਘ ਜੀ ਨਵਾਂ ਹੀ ਚੰਨ ਜਿਹੜਾ ਇਹ ਚਾੜ ਦੇਣਾ ਸੀਗਾ ਜੀ। ਚੈਲਸੀਆ ਗ੍ਰਿਮ ਸੈਂਡੀਗੋ ਦੀ ਇੱਕ ਬੀਬੀ ਆ, ਕਹਿੰਦੇ ਐਰੀਜ਼ੋਨਾ ਦੇ ਵਿੱਚ ਇੱਕ ਕੈਂਪ ਕਰਨ ਦੇ ਲਈ ਰੁਕੀ ਤੇ ਬਾਅਦ ਦੇ ਵਿੱਚ ਉਹ ਗੁੰਮ ਹੋ ਗਈ, ਡਿਸਅਪੀਅਰ ਹੋ ਗਈ। ਸੋ ਇਹ ਪਤਾ ਨਹੀਂ ਚੱਲ ਰਿਹਾ ਵੀ ਉਹ ਕਿੱਥੇ ਚਲੇ ਗਈ। ਉਹਦੀ ਜਿਹੜੀ ਕਾਰ ਆ ਉਹ ਉੱਥੇ ਸੀ ਜਿੱਥੇ ਉਸਨੇ ਕੈਂਪਿੰਗ ਕੀਤੀ ਸੀ। 32 ਸਾਲਾਂ ਦੀ ਇਹ ਜਿਹੜੀ ਬੀਬੀ ਆ, ਕਹਿੰਦੇ ਵੀ ਉਹਨੂੰ ਪਲਾਨਿੰਗ ਕੀਤੀ ਸੀ ਵੀ ਉਹ ਆਪਣੇ ਘਰ ਸੈਂਡੀਗੋ 'ਚ ਉਸਨੇ ਵਾਪਸ ਜਾਣਾ ਹੈ ਕਿਸੇ ਫੈਮਿਲੀ ਵੈਡਿੰਗ ਦੇ ਸੰਬੰਧ ਦੇ ਵਿੱਚ। ਤੇ 2019 ਦੀ ਫੋਰਡ ਐਸਕੇਪ ਕਾਰ ਉਹਦੇ ਕੋਲ ਸੀ ਤੇ ਉਹ ਇੱਕ ਜਗ੍ਹਾ ਕੈਂਪਿੰਗ ਕਰਨ ਰੁਕੀ ਤੇ ਉਹ ਤੋਂ ਬਾਅਦ ਉਹ ਲੱਭ ਨਹੀਂ ਰਹੀ। ਇਹ ਜਿਹੜੀ ਆ ਐਰੀਜ਼ੋਨਾ ਵਿਲੀਅਮਸ ਤੋਂ ਇੱਕ ਪੁਲਿਸ ਆਫੀਸਰ ਆ, ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ। ਉਹ ਕਹਿੰਦੇ ਬੋਡੀ ਕੈਮਰਾ ਫੁਟੇਜ ਹੋਰ ਬਹੁਤ ਕੁਛ ਦੇਖ ਰਹੇ ਹੈਗੇ ਆ ਜੀ। ਫਰੈਜ਼ਨੋ ਦੇ ਵਿੱਚ ਗਰਾਊਂਡ ਬ੍ਰੇਕਿੰਗ ਸੈਰੇਮਨੀ ਕੀਤੀ ਗਈ, ਜਿੱਥੇ ਕਿ ਸੋਲਰ એનર્ਜੀ ਤੇ ਬੈਟਰੀ ਸਟੋਰੇਜ ਪੋਰਟਫੋਲੀਓ ਖੋਲ੍ਹਿਆ ਜਾਣਾ ਆ। ਕਹਿੰਦੇ ਵੀ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਪੂਰੇ ਕੈਲੀਫੋਰਨੀਆ ਦੇ ਵਿੱਚ ਆ ਰਹੇ ਆ ਤੇ ਸਿਟੀ ਆਫ ਫਰੈਜ਼ਨੋ ਦੇ ਵਿੱਚ ਇਹ ਇੱਕ ਵੱਡਾ ਪ੍ਰੋਜੈਕਟ ਆ ਰਿਹਾ ਆ। ਸਿਟੀ ਦੇ ਜਿਹੜੇ ਮੇਅਰ ਫਰੈਜ਼ਨੋ ਦੇ ਜੈਰੀ ਡਾਇਰ, ਉਹਨਾਂ ਨੇ ਕਿਹਾ ਵੀ ਇਹ ਇੱਕ ਮੋਨੂਮੈਂਟਲ ਅੱਜ ਦਾ ਦਿਨ ਆ। ਕਹਿੰਦਾ ਇਕੱਲੇ ਫਰੈਜ਼ਨੋ ਵਾਸਤੇ ਨਹੀਂ ਬਲਕਿ ਪੂਰੀ ਸਟੇਟ ਆਫ ਕੈਲੀਫੋਰਨੀਆ ਦੇ ਲਈ। ਸਿਟੀ ਦੱਸਦੀ ਹੈ ਵੀ ਇਸ ਪ੍ਰੋਜੈਕਟ ਦੇ ਨਾਲ ਜਿਹੜੇ 3 એનર્ਜੀ ਇੰਟੈਂਸਿਵ ਸਾਈਟਸ ਆ ਉਹ ਜਿਹੜੇ ਉਹ ਸ਼ਨਾਖਤ ਉਹਨਾਂ ਦੀ ਕੀਤੀ ਗਈ ਆ। ਫਰੈਜ਼ਨੋ ਕਲੋਵਿਸ ਰੀਜਨਲ ਵੇਸਟ ਵਾਟਰ ਰਿਕਲੇਮੇਸ਼ਨ ਫੈਸਿਲਿਟੀ, ਨਾਰਥ ਈਸਟ ਸਰਫੇਸ ਵਾਟਰ ਟਰੀਟਮੈਂਟ ਫੈਸਿਲਿਟੀ ਤੇ ਸਾਊਥ ਸਰਫੇਸ ਵਾਟਰ ਟਰੀਟਮੈਂਟ ਫੈਸਿਲਿਟੀ। ਸੋ ਇਹਨਾਂ ਦੇ ਉੱਤੇ ਸੋਲਰ ਤੇ ਪਾਵਰ ਸਟੋਰੇਜ ਦੇ ਪ੍ਰੋਜੈਕਟ ਜਿਹੜੇ ਉਹ ਲੱਗਣਗੇ। ਕਹਿੰਦੇ ਵੀ ਇਹਨਾਂ ਪ੍ਰੋਜੈਕਟਸ ਦੇ ਨਾਲ ਇਵੈਂਚੁਅਲੀ ਟੈਕਸ ਪੇਅਰ $100 ਮਿਲੀਅਨ ਤੋਂ ਵੱਧ ਬਚਤ ਕਰਨਗੇ ਆਉਂਦੇ
20 ਸਾਲਾਂ ਦੇ ਵਿੱਚ। ਸੋ ਪਾਵਰ ਪਰਚੇਜ਼ ਐਗਰੀਮੈਂਟ ਦੇ ਤਹਿਤ ਹੈਗਾ ਆ ਜਿਹੜਾ ਅਕੋਰਡਿੰਗ ਟੂ ਸਿਟੀ ਆਫ ਫ੍ਰੈਜ਼ਨੋ ਉਹਨਾਂ ਨੇ ਦੱਸਿਆ ਆ ਵੀ ਜਿਹੜਾ ਫੋਰਫਰੰਟ ਪਾਵਰ ਡਿਵੈਲਪ ਕਰੂਗੀ, ਓਨ ਕਰੂਗੀ ਤੇ ਮੇਨਟੇਨ ਕਰੂਗੀ ਇਹ ਸੋਲਰ ਤੇ ਸਟੋਰੇਜ ਪੋਰਟਫੋਲੀਓਜ਼ ਨੂੰ। ਕਹਿੰਦੇ ਵੀ ਅਗਲੇ 20 ਸਾਲਾਂ ਦੇ ਲਈ ਉਹ ਐਗਰੀਮੈਂਟ ਦੇ ਵਿੱਚ ਇਸ ਦੇ ਵਿੱਚ ਲੌਕ ਰਹਿਣਗੇ। ਅਗਲੀ ਖਬਰ ਸੈਨ ਰਾਫੇਲ ਤੋਂ ਆ ਰਹੀ ਹੈ, ਜਿੱਥੇ ਇੱਕ ਹੋਮ ਡੀਪੂ ਦੇ EMPLOYEE ਨੇ $12 ਲੱਖ ਉੱਥੋਂ ਚੋਰੀ ਕੀਤਾ। ਕਹਿੰਦੇ ਵੀ ਜੋ ਸਟੋਰ ਆ ਹੋਮ ਡੀਪੂ ਦਾ ਉਹ ਇੰਟਰਨਲ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ ਵੀ ਇੰਨਾ ਵੱਡਾ ਅਮਾਊਂਟ ਉਸਨੇ ਕਿਸ ਤਰ੍ਹਾਂ ਚੋਰੀ ਕੀਤਾ। ਸੈਨ ਰਾਫੇਲ ਦੀ ਪੁਲਿਸ ਡਿਪਾਰਟਮੈਂਟ ਨੇ ਕਾਲ ਸਟੋਰ ਵੱਲੋਂ ਰਿਸੀਵ ਕੀਤੀ ਵੀ 12 ਲੱਖ ਜੋ ਕਿ $1.2 ਮਿਲੀਅਨ ਆ ਉਹ ਅਗਸਤ 22 ਤੋਂ ਲੈ ਕੇ ਹੁਣ ਤੱਕ ਇਸ EMPLOYEE ਨੇ ਚੋਰ ਕਰ ਲਿਆ। ਹੋਮ ਡੀਪੂ ਨੂੰ ਜਿਹੜੀ ਆ ਇੱਕ ਇੰਟਰਨਲ ਇਨਵੈਸਟੀਗੇਸ਼ਨ ਆ ਉਹ ਤੋਂ ਇਹ ਪਤਾ ਚੱਲਿਆ ਕਿਉਂਕਿ ਲੋਕਾਂ ਦੇ ਉਸਨੇ ਕਾਰਡ ਵਗੈਰਾ ਕਈ ਕੁਛ ਜਿਹੜਾ ਆ ਯੂਜ਼ ਕੀਤਾ ਜੀ। ਕੈਲੀਫੋਰਨੀਆ ਦਾ ਬੰਦਾ ਉਸ ਨੂੰ ਚਾਰਜ ਕੀਤਾ ਗਿਆ ਆ ਮਰਡਰ ਦੇ ਜਿਹੜੇ ਆ ਉਹ ਚਾਰਜਸ ਦੇ ਵਿੱਚ, ਉਹਦੇ ਆਪਣੇ ਹੀ 11 ਸਾਲਾਂ ਦੇ ਮੁੰਡੇ ਦੇ ਕਤਲ ਵਿੱਚ। ਕਹਿੰਦੇ ਵੀ ਨਾਲ ਦੇ ਨਾਲ ਉਸ ਨੂੰ ਪ੍ਰਿਜ਼ਨ ਦੀ ਜਿਹੜੀ ਸੈਂਟੈਂਸ ਆ ਉਹ ਹੁਣ ਸੁਣਾਈ ਗਈ ਆ। ਉਸਨੇ ਇੱਕ ਕੁੜੀ ਨੂੰ ਸੈਕਸ਼ੂਅਲੀ ਐਕਸਪਲੋਇਟ ਵੀ ਕੀਤਾ ਸੀ। ਫੈਡਰਲ ਜੱਜ ਵਿਲੀਅਮ ਬੀ ਸ਼ਬ 38 ਸਾਲਾਂ ਦੇ ਜਿਹੜੇ ਜਾਰਡਨ ਥਾਮਸ ਪਾਈਪਰ ਆ ਉਸ ਨੂੰ ਮਿਨੀਮਮ ਜਿਹੜੀ ਆ ਸੈਂਟੈਂਸ 15 ਸਾਲਾਂ ਦੀ ਉਸ ਨੂੰ ਸੁਣਾਈ ਗਈ ਹੈਗੀ ਆ। ਸੋ ਇਹ ਕਹਿੰਦੇ ਵੀ ਪਰੋਲ ਕਦੋਂ ਹੋਣੀ ਉਸ ਦੇ ਤੇ ਅਜੇ ਡਿਸਐਗਰੀਮੈਂਟ ਚੱਲ ਰਿਹਾ ਆ। ਇਹ ਕਹਿੰਦੇ ਵੀ ਕਸਟਡੀ ਦੇ ਵਿੱਚ ਸੀਗਾ ਬੇਲ ਤੋਂ ਵਿਦਆਊਟ ਬੇਲ 4 ਫਰਵਰੀ 2021 ਦੇ ਵਿੱਚ, ਜਦੋਂ ਇਹ ਤੇ ਇਹਦੀ ਜਿਹੜੀ ਵਾਈਫ ਆ ਇਹਨਾਂ ਦੇ ਹੀ ਮੁੰਡੇ ਦੀ ਡੈਥ ਦੀ ਕਨੈਕਸ਼ਨ ਦੇ ਵਿੱਚ ਗ੍ਰਿਫਤਾਰ ਕੀਤੀ ਗਏ ਸੀਗੇ। ਸੋ ਮਾਰਚ ਦੇ ਵਿੱਚ ਪਾਈਪਰ ਨੇ ਆਪਣੇ ਜਿਹੜੇ ਦੋਸ਼ ਆ ਫੈਡਰਲ ਕੋਰਟ ਦੇ ਵਿੱਚ ਕਬੂਲੇ ਵੀ ਉਸਨੇ ਬੱਚੇ ਨੂੰ ਸੈਕਸ਼ੂਅਲੀ ਐਕਸਪਲੋਇਟ ਵੀ ਕੀਤਾ ਸੀ 2019 ਤੋਂ 2020 ਤੱਕ। ਇਹ ਟਲੋਮਿਨੀ ਤੇ ਅਲਡੋਰਾਡੋ ਕਾਉਂਟੀਜ਼ ਦੇ ਵਿੱਚ ਵਾਰਦਾਤਾਂ ਜਿਹੜੀਆਂ ਉਹ ਵਾਪਰੀਆਂ ਸੀਗੀਆਂ। ਪਲੇਸਰਵਿਲ ਪੁਲਿਸ ਡਿਪਾਰਟਮੈਂਟ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਦੇ ਮੁੰਡੇ ਦੀ ਮੌਤ ਦੀ, ਤੇ ਲਾਅ ਇਨਫੋਰਸਮੈਂਟ ਨੇ ਇੱਕ ਡਿਜੀਟਲ ਕੈਮਰਾ ਤੇ ਹੋਰ ਡਿਜੀਟਲ ਡਿਵਾਈਸਿਸ ਜਿਹੜੀਆਂ ਉਹ ਬਰਾਮਦ ਕੀਤੀਆਂ ਤੇ ਉਸ ਤੋਂ ਇਲਾਵਾ ਜਿਹੜੇ ਹੋਰ ਸਬੂਤ ਆ ਇਹੀ ਪੁਆਇੰਟ ਕਰ ਰਹੇ ਸੀਗੇ ਵੀ ਇਸ ਦੇ ਦੁਆਰਾ ਇਹ ਘਿਨਾਉਣੇ ਕੰਮ ਜਿਹੜੇ ਆ ਉਹ ਕੀਤੇ ਗਏ ਆ। US ਅਟਾਰਨੀ ਰੋਜਰ ਯੈਂਗ ਨੇ ਇਸ ਦੇ ਲਈ 15 ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮੰਗਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਪਰੋਲ ਆ ਇਸ ਦੀ ਹੋਵੇ। ਸੋ ਆਪਾਂ ਕਰੰਸੀ ਦੀ ਵੀ ਗੱਲ ਕਰਨੀ ਹੈ, ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਦੱਸਦੇ ਜਾਈਏ ਤਾਂ ਅੱਜ ਜਦੋਂ ਆਪਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਇਕਨੋਮੀ ਨੇ ਜਿਹੜਾ ਉਹ ਜਾਣਾ ਆ, ਪਰ ਡਾਓ ਜੋਨਸ ਦੇ ਵਿੱਚ ਮਾੜੇ ਜਿਹੜੇ ਦਿਨ ਆ ਉਹ ਚੱਲ ਹੀ ਰਹੇ ਆ। ਪਿਛਲੇ ਵੀਕ ਦੇ ਵਿੱਚ ਵੀ ਕਾਫੀ ਗਿਰਾਵਟ ਚੱਲੀ ਸੀ। ਅੱਜ ਵੀ ਇਸ ਹਫਤੇ ਦੀ ਸ਼ੁਰੂਆਤ ਦੇ ਉੱਤੇ 191 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ ਆ। 32,936 ਤੇ ਬੰਦ ਹੋਇਆ। S&P 7 ਪੁਆਇੰਟ ਘਟ ਕੇ 4217 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ 34 ਪੁਆਇੰਟ ਵੱਧ ਕੇ 13,018 ਤੇ ਬੰਦ ਹੋਇਆ। ਸੋਨੇ ਦਾ ਭਾਅ $1985 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.86%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 30,000 ਦੇ ਆંકੜੇ ਨੂੰ ਪਾਰ ਕੀਤਾ, 33,185 ਤੇ ਪਹੁੰਚਿਆ ਆ ਤੇ ਇਥੀਰੀਅਮ $1774 ਦੇ ਉੱਤੇ। $1 ਦੇ ਬਰਾਬਰ ਇੰਡੀਆ ਦੇ $83 ਤੇ 4 ਪੈਸੇ ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 55 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਜਾਂਦੇ ਜਾਂਦੇ ਆਪਾਂ ਯੁਵਾ ਸਿਟੀ ਨਗਰ ਕੀਰਤਨ ਦੇ ਸੰਬੰਧ ਵਿੱਚ ਵੀ ਦੱਸਦੇ ਜਾਈਏ, ਪ੍ਰੋਗਰਾਮ ਅੱਜ ਉੱਥੋਂ ਆਉਣਗੇ। ਜੀ ਬਿਲਕੁਲ, ਜਿਹੜੇ ਸ਼ਾਮ ਨੂੰ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਲੜੀਵਾਰ ਚੱਲ ਰਹੀ ਸੀ ਉਸ ਨੂੰ ਇੱਥੇ ਆਪਾਂ ਥੋੜ੍ਹੇ ਚਿਰ ਲਈ ਰੋਕਾਂਗੇ। ਆਉਂਦੇ 4 ਤਰੀਕ ਤੱਕ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਤੁਸੀਂ ਗੁਰਦੁਆਰਾ ਸਾਹਿਬ ਟੈਰਾਬੀਨਾ ਯੁਵਾ ਸਿਟੀ ਤੋਂ ਸਰਵਣ ਕਰਿਆ ਕਰੋਗੇ। 5 ਤਰੀਕ ਨੂੰ ਨਗਰ ਕੀਰਤਨ ਵਾਲਾ ਦਿਨ ਆ, ਸੋ ਉਸੇ ਦਿਨ ਸ਼ਾਮ ਤੋਂ ਜਿਹੜੀ ਪੰਥ ਪ੍ਰਕਾਸ਼ ਦੀ ਕਥਾ ਆ ਜਿੱਥੇ ਆਪਾਂ ਹੁਣ ਰੋਕ ਕੇ ਚੱਲੇ ਹਾਂ, ਜਿੱਥੇ ਕੱਲ੍ਹ ਤੱਕ ਪਲੇ ਹੋਈ ਸੀਗੀ, ਉਸ ਤੋਂ ਅੱਗੇ ਜਿਹੜੀ ਉਸ ਦੀ ਲੜੀ ਆ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਆਰੰਭ ਕਰਾਂਗੇ। ਤੇ ਬਾਕੀ YouTube ਦੇ ਉੱਤੇ ਲਾਈਵ ਵੀਡੀਓ ਪ੍ਰਸਾਰਣ ਗੁਰਦੁਆਰਾ ਸਾਹਿਬ ਟੈਰਾਬੀਨਾ ਯੁਵਾ ਸਿਟੀ ਦੇ ਜਿਹੜੇ ਸਮਾਗਮਾਂ ਦਾ ਉਹ ਸਿੱਧਾ ਚੱਲ ਰਿਹਾ ਆ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।